ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 27 ਫਰਵਰੀ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮਸੀਹ ਯਿਸੂ। ਸੁਨਹਿਰੀ ਮਤਨ: ਯੂਹੰਨਾ। ਇਹਦੇ ਤੋਂ ਪਹਿਲਾਂ ਭਾਈ ਇਬਰਾਹੀਮ ਪੈਦਾ ਹੋਇਆ, ਮੈਂ ਹਾਂ। ਮਸੀਹ ਯਿਸੂ। ਜਵਾਬੀ ਪੜ੍ਹਾਈ: ਯੂਹੰਨਾ। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਰੱਬ ਸੀ। ਉਹਦੇ ਵਿੱਚ ਹਯਾਤੀ ਸੀ ਤੇ ਉਹ ਹਯਾਤੀ ਬੰਦਿਆਂ ਦਾ ਨੂਰ ਸੀ। ਤੇ ਨੂਰ ਹਨੇਰੇ ਵਿੱਚ ਚਮਕਿਆ ਤੇ ਹਨੇਰੇ ਨੇ ਉਹਨੂੰ ਕਬੂਲ ਨਾ ਕੀਤਾ। ਉਹ ਆਪਣੇ ਘਰ ਆਇਆ ਤੇ ਉਹਦੇ ਆਪਣਿਆਂ ਨੇ ਉਹਨੂੰ ਕਬੂਲ ਨਾ ਕੀਤਾ। ਪਰ ਜਿੰਨਿਆਂ ਨੇ ਉਹਨੂੰ ਕਬੂਲ ਕੀਤਾ, ਉਹਨੇ ਉਹਨਾਂ ਨੂੰ ਰੱਬ ਦੇ ਪੁੱਤਰ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ ਉੱਤੇ ਈਮਾਨ ਲਿਆਉਂਦੇ ਨੇ। ਉਹ ਨਾ ਲਹੂ ਤੋਂ, ਨਾ ਬਦਨ ਦੀ ਖਾਹਿਸ਼ ਤੋਂ, ਨਾ ਇਨਸਾਨ ਦੇ ਇਰਾਦੇ ਤੋਂ, ਬਲਕਿ ਰੱਬ ਤੋਂ ਜੰਮੇ। ਤੇ ਕਲਾਮ ਮੁਜੱਸਮ ਹੋਇਆ ਤੇ ਫਜ਼ਲ ਤੇ ਸਚਾਈ ਨਾਲ ਮਾਮੂਰ ਹੋ ਕੇ ਸਾਡੇ ਵਿਚਕਾਰ ਰਿਹਾ। ਤੇ ਅਸੀਂ ਉਹਦਾ ਅਜਿਹਾ ਜਲਾਲ ਵੇਖਿਆ ਜਿਵੇਂ ਬਾਪ ਦੇ ਇਕਲੌਤੇ ਦਾ ਜਲਾਲ, ਕਿਉਂ ਜੇ ਉਹਦੀ ਮਾਮੂਰੀ ਵਿੱਚ ਅਸੀਂ ਸਾਰਿਆਂ ਨੇ ਪਾਇਆ, ਯਾਨੀ ਫਜ਼ਲ ਉੱਤੇ ਫਜ਼ਲ। ਇਸ ਲਈ ਸ਼ਰੀਅਤ ਤੇ ਮੂਸਾ ਦੇ ਰਾਹੀਂ ਦਿੱਤੀ ਗਈ, ਪਰ ਫਜ਼ਲ ਤੇ ਸਚਾਈ ਯਿਸੂ ਮਸੀਹ ਦੇ ਰਾਹੀਂ ਆਪਣੀ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਇਸ ਲਈ ਸਾਡੇ ਲਈ ਇੱਕ ਮੁੰਡਾ ਜੰਮਿਆ ਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਤੇ ਸਲਤਨਤ ਉਹਦੇ ਮੋਢਿਆਂ ਉੱਤੇ ਹੋਵੇਗੀ, ਤੇ ਉਹਦਾ ਨਾਂ ਅਜੀਬ, ਮਸ਼ੀਰ, ਖੁਦਾਏ ਕਾਦਰ, ਅਬਦੀਅਤ ਦਾ ਪਿਓ, ਸਲਾਮਤੀ ਦਾ ਸ਼ਹਿਜ਼ਾਦਾ ਹੋਵੇਗਾ। ਉਹਦੀ ਸਲਤਨਤ ਦੇ ਇਕਬਾਲ ਤੇ ਸਲਾਮਤੀ ਦੀ ਇੰਤਹਾ ਨਾ ਹੋਵੇਗੀ। ਉਹ ਦਾਊਦ ਦੇ ਤਖਤ ਤੇ ਉਹਦੀ ਮੁਮਲਕਤ ਉੱਤੇ ਅੱਜ ਤੋਂ ਹਮੇਸ਼ਾ ਤੀਕਰ ਹੁਕਮਰਾਨ ਰਹੇਗਾ, ਤੇ ਅਦਾਲਤ ਤੇ ਸਦਾਕਤ ਨਾਲ ਉਹਨੂੰ ਕਿਆਮ ਦੇਵੇਗਾ। ਰੱਬੁਲ ਫਵਾਜ ਦੀ ਗਯੂਰੀ ਇਹ ਕਰੇਗੀ। ਲੂਕਾ। ਯਿਸੂ ਪਾਕ ਰੂਹ ਨਾਲ ਭਰਿਆ ਹੋਇਆ ਯਰਦਨ ਤੋਂ ਪਰਤਿਆ, ਤੇ ਉਹ ਨਾਸਰਤ ਵਿੱਚ ਆਇਆ ਜਿੱਥੇ ਉਹਨੇ ਪਰਵਰਿਸ਼ ਲਈ ਸੀ, ਤੇ ਆਪਣੇ ਰਿਵਾਜ ਦੇ ਮੁਤਾਬਕ ਸਬਤ ਦੇ ਦਿਨ ਇਬਾਦਤਖਾਨੇ ਵਿੱਚ ਗਿਆ ਤੇ ਪੜ੍ਹਨ ਨੂੰ ਖੜਾ ਹੋਇਆ। ਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ, ਤੇ ਕਿਤਾਬ ਖੋਲ੍ਹ ਕੇ ਉਹਨੇ ਉਹ ਥਾਂ ਕੱਢੀ ਜਿੱਥੇ ਇਹ ਲਿਖਿਆ ਸੀ, ਭਈ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ, ਇਸ ਲਈ ਵੀ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ। ਉਹਨੇ ਮੈਨੂੰ ਘੱਲਿਆ ਹੈ ਵੀ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬਿਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ, ਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮੁਨਾਦੀ ਕਰਾਂ। ਉਹ ਉਹਨਾਂ ਨੂੰ ਆਖਣ ਲੱਗਿਆ, ਭਈ ਅੱਜ ਇਹ ਨਵਿਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਲੂਕਾ। ਇਹਨਾਂ ਗੱਲਾਂ ਤੋਂ ਬਾਅਦ ਉਹ ਬਾਹਰ ਗਿਆ ਤੇ ਲਾਵੀ ਨਾਂ ਦੇ ਇੱਕ ਮਹਿਸੂਲ ਲੈਣ ਵਾਲੇ ਨੂੰ ਮਹਿਸੂਲ ਦੀ ਚੌਕੀ ਉੱਤੇ ਬੈਠਾ ਵੇਖਿਆ, ਤੇ ਉਹਨੂੰ ਆਖਿਆ, ਮੇਰੇ ਪਿੱਛੇ ਆ ਜਾ। ਉਹ ਸਭ ਕੁਝ ਛੱਡ ਕੇ ਉੱਠਿਆ ਤੇ ਉਹਦੇ ਮਗਰ ਟੁਰ ਪਿਆ। ਫਿਰ ਲਾਵੀ ਨੇ ਆਪਣੇ ਘਰ ਵਿੱਚ ਉਹਦੀ ਵੱਡੀ ਜ਼ਿਆਫਤ ਕੀਤੀ, ਤੇ ਮਹਿਸੂਲ ਲੈਣ ਵਾਲਿਆਂ ਤੇ ਹੋਰਾਂ ਦਾ ਜਿਹੜੇ ਉਹਦੇ ਨਾਲ ਖਾਣਾ ਖਾਣ ਬੈਠੇ ਸੀ ਵੱਡਾ ਮਜਮਾ ਸੀ। ਤੇ ਫਰੀਸੀ ਤੇ ਉਹਨਾਂ ਦੇ ਫਕੀ ਉਹਦੇ ਚੇਲਿਆਂ ਨੂੰ ਇਹ ਆਖ ਕੇ ਬੁੜਬੁੜਾਉਣ ਲੱਗੇ, ਭਈ ਤੁਸੀਂ ਕਿਉਂ ਮਹਿਸੂਲ ਲੈਣ ਵਾਲਿਆਂ ਤੇ ਪਾਪੀਆਂ ਦੇ ਨਾਲ ਖਾਂਦੇ ਪੀਂਦੇ ਹੋ? ਯਿਸੂ ਨੇ ਜਵਾਬ ਵਿੱਚ ਆਖਿਆ, ਭਈ ਤੰਦਰੁਸਤਾਂ ਨੂੰ ਤਬੀਬ ਦੀ ਲੋੜ ਨਹੀਂ, ਬਲਕਿ ਬਿਮਾਰਾਂ ਨੂੰ। ਮੈਂ ਰਾਸਤਬਾਜ਼ਾਂ ਨੂੰ ਨਹੀਂ, ਬਲਕਿ ਪਾਪੀਆਂ ਨੂੰ ਤੌਬਾ ਲਈ ਬੁਲਾਉਣ ਆਇਆ ਵਾਂ। ਮੱਤੀ। ਤੇ ਉਹ ਉਹਨਾਂ ਨੂੰ ਇਹ ਗੱਲਾਂ ਆਖ ਹੀ ਰਿਹਾ ਸੀ, ਭਈ ਇੱਕ ਸਰਦਾਰ ਨੇ ਆ ਕੇ ਉਹਨੂੰ ਸਜਦਾ ਕੀਤਾ ਤੇ ਆਖਿਆ, ਮੇਰੀ ਧੀ ਹੁਣੇ ਹੀ ਮਰੀ ਏ, ਪਰ ਜੇ ਤੂੰ ਆ ਕੇ ਉਹਦੇ ਉੱਤੇ ਆਪਣਾ ਹੱਥ ਧਰੇ ਤੇ ਉਹ ਜਿਉਂਦੀ ਹੋ ਜਾਵੇਗੀ। ਯਿਸੂ ਉੱਠ ਕੇ ਆਪਣੇ ਚੇਲਿਆਂ ਸਮੇਤ ਉਹਦੇ ਮਗਰ ਟੁਰ ਗਿਆ। ਤੇ ਜਦ ਯਿਸੂ ਸਰਦਾਰ ਦੇ ਘਰ ਵਿੱਚ ਆਇਆ ਤੇ ਬਾਂਸਲੀ ਵਜਾਉਣ ਵਾਲਿਆਂ ਤੇ ਜੱਥੇ ਨੂੰ ਸ਼ੋਰ ਮਚਾਉਂਦਿਆਂ ਵੇਖਿਆ, ਤੇ ਆਖਿਆ, ਰੁਕ ਜਾਓ, ਇਸ ਲਈ ਵੀ ਕੁੜੀ ਮਰੀ ਨਹੀਂ ਬਲਕਿ ਸੌਂਦੀ ਏ। ਉਹ ਉਹਦੇ ਉੱਤੇ ਹੱਸਣ ਲੱਗ ਪਏ। ਪਰ ਜਦ ਜੱਥੇ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਉਹਨੇ ਅੰਦਰ ਜਾ ਕੇ ਉਹਦਾ ਹੱਥ ਫੜਿਆ ਤੇ ਕੁੜੀ ਉੱਠ ਗਈ। ਜਦ ਯਿਸੂ ਉੱਥੋਂ ਅਗਾਂਹ ਵਧਿਆ ਤੇ ਦੋ ਅੰਨੇ ਉਹਦੇ ਮਗਰ ਟੁਰ ਪਏ। ਜਦ ਉਹ ਘਰ ਅੱਪੜਿਆ ਤੇ ਉਹ ਅੰਨੇ ਉਹਦੇ ਕੋਲ ਆਏ, ਤੇ ਯਿਸੂ ਨੇ ਉਹਨਾਂ ਨੂੰ ਆਖਿਆ, ਕੀ ਤੁਹਾਨੂੰ ਇਤਕਾਦ ਏ ਵੀ ਮੈਂ ਇਹ ਕਰ ਸਕਦਾ ਵਾਂ? ਉਹਨਾਂ ਨੇ ਉਹਨੂੰ ਆਖਿਆ, ਹਾਂ ਐ ਖੁਦਾਵੰਦ।
ਤਦ ਉਹਨੇ ਉਹਨਾਂ ਦੀਆਂ ਅੱਖੀਆਂ ਨੂੰ ਛੂਹ ਕੇ ਆਖਿਆ, ਤੁਹਾਡੇ ਇਤਕਾਦ ਦੇ ਮੁਤਾਬਕ ਤੁਹਾਡੇ ਲਈ ਹੋਵੇ। ਤੇ ਉਹਨਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ। ਤੇ ਯਿਸੂ ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਤੇ ਯੂਹੰਨਾ ਨੇ ਕੈਦਖਾਨੇ ਵਿੱਚ ਯਿਸੂ ਦੇ ਕੰਮਾਂ ਦਾ ਹਾਲ ਸੁਣ ਕੇ ਆਪਣੇ 2 ਚੇਲਿਆਂ ਦੇ ਰਾਹੀਂ ਉਹਦੇ ਤੋਂ ਪੁੱਛਣ ਨੂੰ ਘੱਲਿਆ, ਭਈ ਆਉਣ ਵਾਲਾ ਤੂੰ ਹੀ ਏ ਜਾਂ ਅਸੀਂ ਕਿਸੇ ਦੂਜੇ ਦੀ ਰਾਹ ਤੱਕੀਏ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਈ ਜੋ ਕੁਝ ਤੁਸੀਂ ਸੁਣਦੇ ਹੋ ਤੇ ਵੇਖਦੇ ਹੋ, ਜਾ ਕੇ ਯੂਹੰਨਾ ਨੂੰ ਦੱਸੋ, ਭਈ ਅੰਨੇ ਵੇਖਦੇ ਤੇ ਲੰਗੜੇ ਟੁਰਦੇ ਫਿਰਦੇ ਨੇ, ਕੋੜੀ ਪਾਕ ਕੀਤੇ ਜਾਂਦੇ ਤੇ ਬੋਲੇ ਸੁਣਦੇ ਤੇ ਮੋਏ ਜਿਉਂਦੇ ਕੀਤੇ ਜਾਂਦੇ ਨੇ, ਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਏ, ਤੇ ਧੰਨ ਏ ਉਹ ਜਿਹੜਾ ਮੇਰੇ ਪਾਰੋਂ ਠੋਕਰ ਨਾ ਖਾਵੇ। ਲੂਕਾ। ਤੇ ਉਹ ਪਤਰਸ ਤੇ ਯਾਕੂਬ ਤੇ ਯੂਹੰਨਾ ਨੂੰ ਨਾਲ ਲੈ ਕੇ ਪਹਾੜ ਉੱਤੇ ਦੁਆ ਕਰਨ ਨੂੰ ਗਿਆ। ਜਦ ਉਹ ਦੁਆ ਕਰ ਰਿਹਾ ਸੀ ਤੇ ਇੰਜ ਹੋਇਆ ਭਈ ਉਹਦੇ ਮੁਖੜੇ ਦੀ ਸੂਰਤ ਬਦਲ ਗਈ ਤੇ ਉਹਦੇ ਕੱਪੜੇ ਚਿੱਟੇ ਸਫੈਦ ਹੋ ਗਏ। ਤੇ ਵੇਖੋ 2 ਬੰਦੇ ਯਾਨੀ ਮੂਸਾ ਤੇ ਏਲੀਆ ਉਹਦੇ ਨਾਲ ਗੱਲਾਂ ਕਰ ਰਹੇ ਸੀ। ਇਹ ਜਲਾਲ ਵਿੱਚ ਵਿਖਾਲੀ ਦਿੱਤੇ ਤੇ ਉਹਦੇ ਇੰਤਕਾਲ ਦਾ ਜ਼ਿਕਰ ਕਰਦੇ ਸੀ ਜਿਹੜਾ ਯਰੂਸ਼ਲਮ ਵਿੱਚ ਹੋਣ ਵਾਲਾ ਸੀ। ਪਰ ਪਤਰਸ ਤੇ ਉਹਦੇ ਸੰਗੀ ਨੀਂਦਰ ਨਾਲ ਭਰੇ ਹੋਏ ਸੀ। ਜਦ ਚੰਗੀ ਤਰ੍ਹਾਂ ਜਾਗ ਗਏ ਤੇ ਉਹਦੇ ਜਲਾਲ ਨੂੰ ਤੇ ਉਹਨਾਂ 2 ਬੰਦਿਆਂ ਨੂੰ ਵੇਖਿਆ ਜਿਹੜੇ ਉਹਦੇ ਨਾਲ ਖੜੇ ਸੀ। ਜਦ ਉਹ ਉਹਦੇ ਤੋਂ ਵੱਖ ਹੋਣ ਲੱਗੇ ਤੇ ਇੰਜ ਹੋਇਆ ਵੀ ਪਤਰਸ ਨੇ ਯਿਸੂ ਨੂੰ ਆਖਿਆ, ਐ ਸਾਹਬ, ਸਾਡਾ ਇੱਥੇ ਰਹਿਣਾ ਚੰਗਾ ਏ। ਇਸ ਲਈ ਅਸੀਂ 3 ਡੇਰੇ ਬਣਾਈਏ, ਇੱਕ ਤੇਰੇ ਲਈ, ਇੱਕ ਮੂਸਾ ਲਈ, ਇੱਕ ਏਲੀਆ ਲਈ। ਪਰ ਉਹਨੂੰ ਪਤਾ ਨਹੀਂ ਸੀ ਵੀ ਕੀ ਆਖਦਾ ਏ। ਉਹ ਇਹ ਆਖ ਹੀ ਰਿਹਾ ਸੀ ਵੀ ਬੱਦਲ ਨੇ ਆ ਕੇ ਉਹਨਾਂ ਉੱਤੇ ਪਰਛਾਵਾਂ ਕਰ ਲਿਆ ਤੇ ਜਦ ਉਹ ਬੱਦਲ ਵਿੱਚ ਫਸਣ ਲੱਗੇ ਤੇ ਡਰ ਗਏ। ਤੇ ਬੱਦਲ ਵਿੱਚੋਂ ਇੱਕ ਆਵਾਜ਼ ਆਈ, ਭਈ ਇਹ ਮੇਰਾ ਬਰਗਜ਼ੀਦਾ ਪੁੱਤਰ ਏ, ਇਹਦੀ ਸੁਣੋ। ਇਹ ਆਵਾਜ਼ ਆਉਂਦਿਆਂ ਹੀ ਯਿਸੂ ਇਕੱਲਾ ਹੋ ਗਿਆ ਤੇ ਉਹ ਚੁੱਪ ਰਹੇ ਤੇ ਜਿਹੜੀਆਂ ਗੱਲਾਂ ਵੇਖੀਆਂ ਸੀ ਉਹਨਾਂ ਦਿਨਾਂ ਵਿੱਚ ਉਹਦੇ ਬਾਰੇ ਕਿਸੇ ਨੂੰ ਕੋਈ ਖਬਰ ਨਾ ਦਿੱਤੀ। ਮੱਤੀ। 11 ਚੇਲੇ ਗਲੀਲ ਦੇ ਉਸ ਪਹਾੜ ਉੱਤੇ ਗਏ ਜਿਹੜਾ ਯਿਸੂ ਨੇ ਉਹਨਾਂ ਲਈ ਮੁਕਰਰ ਕੀਤਾ ਸੀ। ਯਿਸੂ ਨੇ ਕੋਲ ਆ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਆਖਿਆ, ਭਈ ਅਸਮਾਨ ਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਏ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਮੇਰੇ ਚੇਲੇ ਬਣਾਓ ਤੇ ਉਹਨਾਂ ਨੂੰ ਬਾਪ ਤੇ ਪੁੱਤਰ ਤੇ ਪਾਕ ਰੂਹ ਦੇ ਨਾਂ ਤੋਂ ਬਪਤਿਸਮਾ ਦਿਓ ਤੇ ਉਹਨਾਂ ਨੂੰ ਇਹ ਤਾਲੀਮ ਦਿਓ ਭਈ ਉਹਨਾਂ ਸਾਰੀਆਂ ਗੱਲਾਂ ਉੱਤੇ ਅਮਲ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਏ। ਤੇ ਵੇਖੋ, ਮੈਂ ਜੱਗ ਦੇ ਅਖੀਰ ਤੀਕਰ ਹਮੇਸ਼ਾ ਤੁਹਾਡੇ ਨਾਲ ਵਾਂ। ਆਮੀਨ। ਹੁਣ ਮੈਂ ਮੇਰੀ ਵਿਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਉਹਨਾਂ ਲਈ ਜਿਹੜੇ ਕਾਇਮ ਰਹਿਣ ਵਾਲੇ ਲਾਮਤਨਾਹੀ ਵੱਲ ਝੁਕਾਓ ਰੱਖਦੇ ਨੇ, ਅੱਜ ਬਹੁਤ ਵੱਡੀਆਂ ਬਰਕਤਾਂ ਨੇ। ਇਸ ਤੋਂ ਪਹਿਲਾਂ ਭਈ ਜੀ ਉੱਠਣ ਦੇ ਦਿਨ ਦੀ ਪੂਰੀ ਲੋ ਚਮਕੇ, ਜਾਗਣ ਵਾਲਾ ਚਰਵਾਹਾ ਫਜਰ ਦੀਆਂ ਪਹਿਲੀਆਂ ਹਲਕੀਆਂ ਛਵਾਵਾਂ ਵੇਖਦਾ ਏ। ਇਸ ਲਈ ਨਬੀ ਚਰਵਾਹਿਆਂ ਲਈ ਪੀਲਾ ਸਿਤਾਰਾ ਚਮਕਿਆ। ਫਿਰ ਵੀ ਇਹਨੇ ਰਾਤ ਲੰਘਾਈ ਤੇ ਉੱਥੇ ਅਪੜਿਆ ਜਿੱਥੇ ਗੁਮਨਾਮ ਚਰਨੀ ਵਿੱਚ ਬੈਤਲਹਮ ਵਾਲਾ ਬਾਲ ਪਿਆ ਏ। ਮਸੀਹ ਸੱਚਾਈ ਦੇ ਇਨਸਾਨੀ ਕਾਸਦ ਜਿਹੜੇ ਹਨੇਰੇ ਦੀ ਸਮਝ ਵਾਲਿਆਂ ਨੂੰ ਯਿਸੂ ਮਸੀਹ ਦੇ ਰਾਹੀਂ ਮੁਕਤੀ ਦੀ ਰਾਹ ਵਾਜ਼ਿਆ ਕਰਦੇ ਨੇ। ਜਦ ਤੀਕਰ ਪਿਘਲਤੀ ਦੀ ਰਾਹ ਦੇ ਸਵੇਰੇ ਵਿੱਚ ਫਜਰ ਦੀਆਂ ਛਾਵਾਂ ਨਹੀਂ ਨਿਕਲਦੀਆਂ ਤੇ ਹਸਤੀ ਦਾ ਰਹਿਨੁਮਾ ਸਿਤਾਰਾ ਨਹੀਂ ਚਮਕਦਾ। ਮਜੂਸੀਆਂ ਨੂੰ ਇਸ ਇਲਾਹੀ ਸਾਇੰਸ ਦੇ ਸਿਤਾਰੇ ਨੂੰ ਵੇਖਣ ਤੇ ਇਹਦੇ ਮਗਰ ਟੁਰਨ ਦੀ ਹਦਾਇਤ ਦਿੱਤੀ ਗਈ ਜਿਹੜਾ ਅਬਦੀ ਹਮਾਂਗੀ ਦੀ ਰਾਹ ਉੱਤੇ ਚਮਕਿਆ। ਮਸੀਹ ਰਾਹ ਤੇ ਗਲਤੀ ਨੂੰ ਬਾਹਰ ਕੱਢਣ ਵਾਲੀ ਸਚਾਈ ਏ। ਯਿਸੂ ਕਾਮਲ ਇਨਸਾਨ ਦਾ ਸਭ ਤੋਂ ਉੱਚਾ ਇਨਸਾਨੀ ਖਿਆਲ ਸੀ। ਉਹ ਉਸ ਮਸੀਹਾ ਤੋਂ ਵੱਖਰਾ ਨਾ ਹੋਣ ਦੇ ਕਾਬਲ ਸੀ ਜਿਹੜਾ ਬਦਨ ਤੋਂ ਬਗੈਰ ਰੱਬ ਦਾ ਇਲਾਹੀ ਖਿਆਲ ਸੀ। ਫਰਿਸ਼ਤਿਆਂ ਨੇ ਇਸ ਦੋਹਰੇ ਇਜ਼ਹਾਰ ਦੇ ਬਾਰੇ ਮਜੂਸੀਆਂ ਨੂੰ ਦੱਸਿਆ ਤੇ ਫਰਿਸ਼ਤਿਆਂ ਨੇ ਈਮਾਨ ਦੇ ਰਾਹੀਂ ਹਰ ਜ਼ਮਾਨੇ ਵਿੱਚ ਆਰਜ਼ੂ ਰੱਖਣ ਵਾਲੇ ਦਿਲਾਂ ਲਈ ਇਹਦੀ ਸਰਗੋਸ਼ੀ ਕੀਤੀ। ਯਿਸੂ ਇੱਕ ਕੁਮਾਰੀ ਦਾ ਪੁੱਤਰ ਸੀ। ਉਹਨੂੰ ਰੱਬ ਦਾ ਕਲਾਮ ਸੁਣਾਉਣ ਲਈ ਤੇ ਇੱਕ ਅਜਿਹੀ ਸ਼ਕਲ ਵਿੱਚ ਇਨਸਾਨ ਉੱਤੇ ਜ਼ਾਹਰ ਹੋਣ ਲਈ ਚੁਣਿਆ ਗਿਆ ਸੀ ਜਿਹਨੂੰ ਉਹ ਸਮਝ ਸਕਦੇ ਤੇ ਇਹਦੇ ਨਾਲ ਨਾਲ ਉਹਦੀ ਸਮਝ ਪਾ ਸਕਦੇ। ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਨੇ ਯਿਸੂ ਨੂੰ ਪਾਪ, ਬਿਮਾਰੀ ਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕਰਨਾ ਸੀ ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਤੇ ਜੋ ਉਹ ਇਨਸਾਨ ਲਈ ਕਰਦਾ ਏ।
ਸੱਚਾਈ ਦੀ ਇਹ ਸ਼ਫਾਈਆ ਤਾਕਤ ਉਸ ਦੌਰ ਤੋਂ ਵੀ ਕਿਤੇ ਪਹਿਲਾਂ ਦੀ ਏ ਜਦੋਂ ਯਿਸੂ ਰਹਿੰਦਾ ਹੁੰਦਾ ਸੀ। ਇਹ ਪੁਰਾਣੇ ਜ਼ਮਾਨਿਆਂ ਜਿੰਨੀ ਪੁਰਾਣੀ ਏ। ਇਹ ਸ਼ੁਰੂ ਤੋਂ ਰਹਿੰਦੀ ਏ ਤੇ ਪੂਰੀ ਵੁਸਅਤ ਰੱਖਦੀ ਏ। ਯਿਸੂ ਨਾਸਰੀ ਦੀ ਆਮਦ ਮਸੀਹੀ ਦੌਰ ਦੀ ਪਹਿਲੀ ਸਦੀ ਦਾ ਇਹਾਤਾ ਕਰਦੀ ਏ, ਪਰ ਮਸੀਹ ਇਬਤਦਾਈ ਵਰ੍ਹਿਆਂ ਜਾਂ ਅਖੀਰੀ ਦਿਨਾਂ ਦੀ ਕੈਦ ਤੋਂ ਬਗੈਰ ਏ। ਮਸੀਹੀ ਦੌਰ ਤੋਂ ਪਹਿਲੇ ਤੇ ਬਾਅਦ ਵਿੱਚ ਪੀੜ੍ਹੀ ਤੋਂ ਪੀੜ੍ਹੀ ਮਸੀਹ ਰੂਹਾਨੀ ਖਿਆਲ ਤੇ ਰੱਬ ਦੇ ਪਰਛਾਵੇਂ ਦੇ ਤੌਰ ਤੇ ਉਹਨਾਂ ਲੋਕਾਂ ਲਈ ਕੁਝ ਖਾਸ ਤਾਕਤ ਤੇ ਫਜ਼ਲ ਦੇ ਨਾਲ ਆਇਆ ਜਿਹੜੇ ਮਸੀਹ ਯਾਨੀ ਸੱਚਾਈ ਨੂੰ ਹਾਸਲ ਕਰਨ ਲਈ ਤਿਆਰ ਸੀ। ਇਬਰਾਹੀਮ, ਯਾਕੂਬ, ਮੂਸਾ ਤੇ ਨਬੀਆਂ ਨੇ ਮਸੀਹਾ ਜਾਂ ਮਸੀਹ ਦੀਆਂ ਜਲਾਲੀ ਝਲਕੀਆਂ ਪਾਈਆਂ ਸੀ, ਜਿਨ੍ਹਾਂ ਇਹਨਾਂ ਵੇਖਣ ਵਾਲਿਆਂ ਨੂੰ ਇਲਾਹੀ ਫਿਤਰਤ, ਮੁਹੱਬਤ ਦੇ ਜੋਹਰ ਵਿੱਚ ਬਪਤਿਸਮਾ ਦਿੱਤਾ ਸੀ। ਇਲਾਹੀ ਸ਼ਬੀਹ ਖਿਆਲ ਜਾਂ ਮਸੀਹ ਇਲਾਹੀ ਅਸੂਲ ਯਾਨੀ ਰੱਬ ਤੋਂ ਗੈਰ ਮੁਨਫਿਕ ਸੀ ਤੇ ਹਮੇਸ਼ਾ ਰਹੇਗਾ। ਯਿਸੂ ਨੇ ਆਪਣੀ ਰੂਹਾਨੀ ਸ਼ਨਾਖਤ ਦੇ ਇਸ ਇਤਿਹਾਦ ਨੂੰ ਇੰਜ ਬਿਆਨ ਕੀਤਾ, ਐਸ ਤੋਂ ਪਹਿਲਾਂ ਭਈ ਇਬਰਾਹੀਮ ਪੈਦਾ ਹੋਇਆ ਮੈਂ ਵਾਂ, ਮੈਂ ਤੇ ਪਿਓ ਇੱਕ ਵਾਂ, ਪਿਓ ਮੈਥੋਂ ਵੱਡਾ ਏ। ਇੱਕ ਰੂਹ ਵਿੱਚ ਸਾਰੀਆਂ ਸ਼ਨਾਖਤਾਂ ਪਾਈਆਂ ਜਾਂਦੀਆਂ ਨੇ। ਇਹਨਾਂ ਅਖਾਣਾਂ ਦੇ ਪਾਰੋਂ ਯਿਸੂ ਦਾ ਮਤਲਬ ਇਹ ਨਹੀਂ ਸੀ ਭਈ ਇਨਸਾਨੀ ਯਿਸੂ ਅਬਦੀ ਸੀ ਜਾਂ ਹੈ ਏ, ਬਲਕਿ ਇਹ ਭਈ ਇਲਾਹੀ ਖਿਆਲ ਜਾਂ ਮਸੀਹ ਅਬਦੀ ਸੀ ਤੇ ਹੈ ਏ। ਇਸ ਲਈ ਇਬਰਾਹਿਮ ਤੋਂ ਪਹਿਲਾਂ ਬਦਨੀ ਯਿਸੂ ਬਾਪ ਦੇ ਨਾਲ ਇੱਕ ਨਹੀਂ ਸੀ, ਬਲਕਿ ਇਹ ਰੂਹਾਨੀ ਖਿਆਲ ਮਸੀਹ ਏ ਜਿਹੜਾ ਬਾਪ ਰੱਬ ਦੀ ਗੋਦੀ ਵਿੱਚ ਹਮੇਸ਼ਾ ਵਸਦਾ ਏ, ਜਿੱਥੋਂ ਇਹ ਅਸਮਾਨ ਤੇ ਧਰਤੀ ਨੂੰ ਰੌਸ਼ਨ ਕਰਦਾ ਏ। ਇਹ ਨਹੀਂ ਭਈ ਬਾਪ ਰੂਹ ਤੋਂ ਵੱਡਾ ਏ ਜਿਹੜਾ ਰੱਬ ਏ, ਬਲਕਿ ਇਹ ਉਸ ਯਿਸੂ ਤੋਂ ਵੱਡਾ ਏ, ਬਲਕਿ ਬਹੁਤ ਵੱਡਾ ਏ, ਜਿਹਦੀ ਧਰਤੀ ਵਾਲੀ ਹਯਾਤੀ ਦਾ ਦੌਰ ਬਹੁਤ ਘੱਟ ਸੀ। ਸੱਚਾਈ ਦੇ ਇਨਫਰਾਦੀ ਨਮੂਨੇ ਦੇ ਤੌਰ ਤੇ ਯਿਸੂ ਮਸੀਹ ਰੱਬੂਨੀ ਗਲਤੀ ਤੇ ਸਾਰੇ ਪਾਪ, ਬਿਮਾਰੀ ਤੇ ਮੌਤ ਨੂੰ ਰੱਦ ਕਰਨ ਆਇਆ ਤਾਂ ਜੋ ਸੱਚਾਈ ਤੇ ਹਯਾਤੀ ਦੀ ਰਾਹ ਹਮਵਾਰ ਕਰੇ। ਰੂਹ ਦੇ ਫਲਾਂ ਤੇ ਮਾਦੀ ਫਹਿਮ, ਸੱਚਾਈ ਤੇ ਗਲਤੀ ਦੇ ਵਿਚਕਾਰ ਫਰਕ ਨੂੰ ਵਾਜ਼ਿਹ ਕਰਦਿਆਂ ਹੋਏ ਇਹ ਨਮੂਨਾ ਯਿਸੂ ਦੀ ਪੂਰੀ ਜ਼ਮੀਨੀ ਹਯਾਤੀ ਦੇ ਦੌਰਾਨ ਜ਼ਾਹਰ ਹੁੰਦਾ ਰਿਹਾ। ਇਲਾਹੀ ਫਿਤਰਤ ਨੂੰ ਮਸੀਹ ਯਿਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਨ੍ਹੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਿਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਿਰ ਕਰਦੀ ਏ। ਸਾਇੰਸੀ ਹਸਤੀ ਤੇ ਇਲਾਹੀ ਸ਼ਫਾਅਤ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ, ਸੋਚ ਤੇ ਇਜ਼ਹਾਰ ਦੀ ਨਿਉ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਤੇ ਐਸ ਫਾਨੀ ਸੁਪਨੇ ਜਾਂ ਵਹਿਮ ਤੋਂ ਜਾਗਣਾ ਸਾਨੂੰ ਸਿਹਤਮੰਦੀ, ਪਾਕੀਜ਼ਗੀ ਤੇ ਲਾਫਾਨੀਅਤ ਦਿੰਦਾ ਏ। ਇਹ ਜਾਗਣਾ ਮਸੀਹ ਦਾ ਆਉਣਾ ਏ, ਸੱਚਾਈ ਦਾ ਵੇਲੇ ਤੋਂ ਪਹਿਲਾਂ ਇਜ਼ਹਾਰ ਜਿਹੜਾ ਗਲਤੀ ਨੂੰ ਬਾਹਰ ਕੱਢਦਾ ਏ ਤੇ ਬਿਮਾਰ ਨੂੰ ਠੀਕ ਕਰ ਦਿੰਦਾ ਏ। ਇਹ ਉਹ ਮੁਕਤੀ ਏ ਜਿਹੜੀ ਰੱਬ, ਇਲਾਹੀ ਅਸੂਲ, ਉਸ ਮੁਹੱਬਤ ਦੇ ਪਾਰੋਂ ਮਿਲਦੀ ਏ ਜਿਹਨੂੰ ਯਿਸੂ ਨੇ ਜ਼ਾਹਿਰ ਕੀਤਾ ਏ। ਯਿਸੂ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਇੱਕ ਸੁਨੇਹਾ ਘੱਲਿਆ, ਜਿਹਦਾ ਮਕਸਦ ਇਹ ਸਾਬਤ ਕਰਨ ਤੋਂ ਕਿਤੇ ਵੱਧ ਕੇ ਸੀ ਭਈ ਮਸੀਹ ਆ ਚੁੱਕਿਆ ਸੀ। ਜੋ ਕੁਝ ਤੁਸੀਂ ਸੁਣਦੇ ਤੇ ਵੇਖਦੇ ਹੋ, ਜਾ ਕੇ ਯੂਹੰਨਾ ਨੂੰ ਦੱਸੋ ਭਈ ਅੰਨੇ ਵੇਖਦੇ ਤੇ ਲੰਗੜੇ ਟੁਰਦੇ ਫਿਰਦੇ ਨੇ, ਕੋੜੀ ਪਾਕ ਕੀਤੇ ਜਾਂਦੇ ਤੇ ਬੋਲੇ ਸੁਣਦੇ, ਤੇ ਮੋਏ ਜਿਉਂਦੇ ਕੀਤੇ ਜਾਂਦੇ ਨੇ ਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਏ। ਦੂਜੇ ਲਫ਼ਜ਼ਾਂ ਵਿੱਚ ਯੂਹੰਨਾ ਨੂੰ ਦੱਸੋ ਭਈ ਇਲਾਹੀ ਤਾਕਤ ਦਾ ਇਜ਼ਹਾਰ ਕੀ ਏ, ਤੇ ਉਹ ਛੇਤੀ ਨਾਲ ਸਮਝ ਜਾਵੇਗਾ ਭਈ ਮਸੀਹਾਈ ਕੰਮ ਵਿੱਚ ਰੱਬ ਦੀ ਤਾਕਤ ਹੈ। ਭਾਵੇਂ ਪਾਪ ਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਰ ਕਰਦਿਆਂ ਹੋਏ ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਜ ਕਰਨ ਜਿਵੇਂ ਉਹਨੇ ਕੀਤਾ ਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਜੇ ਉਸਤਾਦ ਨੇ ਤਾਲਿਬ ਇਲਮ ਨੂੰ ਲੈ ਕੇ ਉਹਨੂੰ ਰੱਬ ਦੇ ਬਾਰੇ ਲੁਕੀਆਂ ਹੋਈਆਂ ਹਕੀਕਤਾਂ ਦੀ ਤਾਲੀਮ ਨਾ ਦਿੱਤੀ ਹੁੰਦੀ ਤੇ ਉਹ ਕਦੀ ਵੀ ਸੂਲੀ ਨਾ ਚੜ੍ਹਦਾ। ਮਾਦੇ ਦੀ ਗ੍ਰਿਫਤ ਵਿੱਚ ਰੂਹ ਨੂੰ ਜਕੜ ਕੇ ਰੱਖਣ ਦਾ ਅਜ਼ਮ ਸੱਚਾਈ ਤੇ ਮੁਹੱਬਤ ਨੂੰ ਅਜ਼ੀਅਤ ਦੇਣ ਵਾਲਾ ਹੈ। ਮਖਫੀ ਮਸੀਹ ਨਾਮ ਨਿਹਾਦ ਜ਼ਾਤੀ ਹਿੱਸਾਂ ਲਈ ਨਾਕਾਬਲੇ ਇਦਰਾਕ ਸੀ, ਜਦ ਕਿ ਯਿਸੂ ਬਦਨੀ ਵਜੂਦੀਅਤ ਵਿੱਚ ਜ਼ਾਹਿਰ ਹੋਇਆ ਸੀ। ਦੀਦਾ ਤੇ ਨਾਦੀਦਾ ਖਾਸ ਵਾਲੀ ਰੂਹਾਨੀ ਤੇ ਮਾਦੀ ਇਹ ਦੋਹਰੀ ਸ਼ਖਸੀਅਤ ਅਬਦੀ ਮਸੀਹ ਤੇ ਜਿਸਮਾਨੀ ਯਿਸੂ ਬਦਨ ਵਿੱਚ ਜ਼ਾਹਿਰ ਹੋਇਆ। ਮਾਲਕ ਦੇ ਉੱਤੇ ਉਠਾਏ ਜਾਣ ਤਿਕਰ ਇਹ ਜਾਰੀ ਰਿਹਾ, ਜਦੋਂ ਤਿਕਰ ਭਈ ਇਨਸਾਨੀ ਮਾਦੀ ਨਜ਼ਰੀਆ ਜਾਂ ਯਿਸੂ ਗਾਇਬ ਨਹੀਂ ਹੋਇਆ, ਜਦ ਕਿ ਰੂਹਾਨੀ ਖੁਦੀ ਜਾਂ ਮਸੀਹ ਜੱਗ ਦੇ ਪਾਪਾਂ ਨੂੰ ਉਠਾਉਂਦਿਆਂ ਹੋਏ ਇਲਾਹੀ ਸਾਇੰਸ ਦੀ ਅਬਦੀ ਤਰਤੀਬ ਵਿੱਚ ਮੌਜੂਦ ਰਹਿਣਾ ਜਾਰੀ ਰਿਹਾ, ਜਿਵੇਂ ਭਈ ਮਸੀਹ ਨੇ ਹਮੇਸ਼ਾ ਹੀ ਕੀਤਾ।
ਇੱਥੋਂ ਤੀਕਰ ਵੀ ਫਾਨੀ ਅੱਖੀਆਂ ਲਈ ਇਨਸਾਨੀ ਯਸੂ ਦੇ ਮੁਜੱਸਮ ਹੋਣ ਤੋਂ ਵੀ ਪਹਿਲੇ ਸਾਡੇ ਮਾਲਕ ਦੀ ਜ਼ਮੀਨੀ ਹਯਾਤੀ ਵਿੱਚ ਰੂਹਾਨੀ ਖਿਆਲ ਦੇ ਰੂਪ ਦੀ ਇੱਕ ਮੁਖਤਸਰ ਜਿਹੀ ਤਾਰੀਖ ਸੀ, ਪਰ ਉਹਦੀ ਬਾਦਸ਼ਾਹੀ ਦਾ ਅਖੀਰ ਨਾ ਹੋਵੇਗਾ, ਕਿਉਂਜੇ ਮਸੀਹ ਰੱਬ ਦਾ ਖਿਆਲ ਸਾਰੀਆਂ ਕੌਮਾਂ ਤੇ ਉਮਤਾਂ ਤੇ ਇਲਾਹੀ ਸਾਇੰਸ ਦੇ ਨਾਲ ਆਮਰਾਨਾ ਤੌਰ ਤੇ ਪੂਰੇ ਤੌਰ ਤੇ ਫੈਸਲਾਕੁਨ ਅੰਦਾਜ਼ ਵਿੱਚ ਹਕੂਮਤ ਕਰੇਗਾ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।